आहो चाह पीती चाह करके हुन लगा जाना सानू तबाह लो जी जी डिगर वेला टीवी चैनल वेखण वालिओ मेरे भैनों भराओ सज्जनों मित्रों ते बेलियो ਤੁਹਾਨੂੰ ਸਭ ਨੂੰ ਸਾਡੀ ਸਾਰੀ ਤਰਫੋਂ ਸਲਾਮ ਪਹੁੰਚੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਲਹਮਦੁਲਿਲਾ ਬੜੇ ਸਾਡੇ ਸੋਹਣੇ ਜਿਹੜੇ ਨੇ ਮਹਿਮਾਨ ਆਏ ਨੇ ਜਨਾਬ ਮਿੱਠਾ ਸਰਕਾਰ ਮਨੀਰ ਅਹਿਮਦ ਉਰਫ ਮਿੱਠਾ ਸਰਕਾਰ। ਇਹ ਜਿਵੇਂ ਇਹਨਾਂ ਦਾ ਨਾਂ ਹੈ ਨਾ ਮਿੱਠਾ ਸਰਕਾਰ, ਮੈਂ ਅਰਜ਼ ਕਰ ਰਿਹਾ ਇੰਟਰੋਡਕਸ਼ਨ ਕਰਾ ਰਿਹਾ ਤੁਹਾਨੂੰ, ਇਵੇਂ ਹੀ ਮਿੱਠੀਆਂ ਮਿੱਠੀਆਂ ਗੱਲਾਂ ਵੀ ਕਰਦੇ ਨੇ। ਇਹਨਾਂ ਦਾ ਨਾਂ ਇਸ ਵਾਸਤੇ ਮਿੱਠਾ ਸਰਕਾਰ ਹੈ ਤੇ ਅੱਜ ਇਹ ਸਾਨੂੰ 100 ਸੁਣਾਉਣਗੇ। ਕਿਉਂ ਜੀ 100 ਦਾ ਪਹਾੜਾ ਜੀ ਤੁਹਾਨੂੰ ਸੁਣਾਵਾਂਗੇ ਨਾ, ਉਹ ਅਸੀਂ ਸੁਣਨੇ ਆ ਇਨਸ਼ਾਅੱਲਾ ਸੁਣਨੇ ਆ। ਤੇ ਸਾਡੇ ਸੱਜੇ ਪਾਸੇ ਜਨਾਬ ਆਪਣਾ ਮੈਂ ਗੁਜ਼ਾਰਿਸ਼ ਕਰਾਂਗਾ ਜਨਾਬ ਅਰਸਲਾਨ ਸਾਹਿਬ ਨੂੰ ਕਿ ਨਾਗਰਾ ਸਾਹਿਬ ਦੀ ਜ਼ਰਾ ਜ਼ੂਮ ਕਰਨ ਤਸਵੀਰ। ਨਾਗਰਾ ਸਾਹਿਬ ਇਸ ਚੈਨਲ ਦੀ ਜ਼ੀਨਤ ਨੇ ਤੇ ਗਾਹੇ ਬਗਾਹੇ ਸਾਨੂੰ ਪੰਜਾਬੀ ਪ੍ਰੋਗਰਾਮ ਜਿਹੜੇ ਨੇ ਪੰਜਾਬੀ ਸ਼ਾਇਰੀ ਦੇ ਹਵਾਲੇ ਦੇ ਨਾਲ ਬੜਾ ਮਜ਼ਾਹੀਆ ਵੀ ਔਰ ਇਸਲਾਹੀ ਵੀ ਸਾਡੇ ਆਪਣਾ ਸ਼ਾਇਰੀ ਕਰਦੇ ਨੇ ਮਾਸ਼ਾਅੱਲਾ। ਅਸੀਂ ਉਹਨਾਂ ਕੋਲ ਵੀ ਅੱਜ ਸੁਣਾਂਗੇ ਤੇ ਸਾਡੇ ਜਿੰਨੇ ਵੀ ਇਹ ਆਉਣ ਵਾਲੇ ਸਾਰੇ ਸੱਜਣ ਬੇਲੀ ਨੇ ਅਸੀਂ ਸਾਰਿਆਂ ਨੂੰ ਖੁਸ਼ ਆਮਦੀਦ ਕਹਿੰਦੇ ਆ। ਤੇ ਮੈਂ ਗੁਜ਼ਾਰਿਸ਼ ਕਰਾਂਗਾ ਬਿਲਾ ਤਖੀਰ ਜਨਾਬ ਹੁਣ ਮਿੱਠਾ ਸਰਕਾਰ ਨੂੰ ਕਿ ਜਨਾਬ ਤੁਸੀਂ ਤੁਹਾਡਾ 100 ਜਿਹੜਾ ਗਿਣਦੇ ਹੋ ਨਾ ਬੜਾ ਮਸ਼ਹੂਰ ਮਰੂਫ ਹੈ, ਸਾਨੂੰ ਅੱਜ ਸਾਡੇ ਨਾਜ਼ਰੀਨ ਨੂੰ ਵੀ ਸੁਣਾਓ ਨਾ। ਉਹ ਜੀ ਮਾਸ਼ਾਅੱਲਾ ਜੀ ਉਹ ਇੱਕ ਦੇਸੀ ਪਹਾੜਾ ਹੈ ਜੀ। ਅੱਛਾ ਤੇ ਜ਼ਿੰਦਗੀ ਦਾ ਪਤਾ ਵੀ ਲੱਗ ਜਾਂਦਾ ਵੀ ਜ਼ਿੰਦਗੀ ਕੀ ਸ਼ੈ ਹੁੰਦੀ ਹੈ, ਪੰਜਾਬੀ ਜਾਣਦੇ ਨੇ। ਅੱਛਾ ਜਨਾਬ ਇੱਕ ਦਾਇਆ ਤੇ ਖੇਡਣ ਦਾ ਵਾਲੇ ਆਇਆ। ਇੱਕ ਦਾਇਆ ਤੇ ਖੇਡਣ ਦਾ ਵਾਲੇ ਆਇਆ। ਅੱਛਾ ਮਤਲਬ ਇੱਕ 10 ਸਾਲ ਦਾ ਬੱਚਾ ਹੁੰਦਾ ਤੇ ਸਮਝਦਾਰ ਹੋ ਜਾਂਦਾ। ਅੱਲਾਹ ਗੱਲਾਂ ਬਾਤਾਂ ਕਰਦਾ ਜੀ। ਜੀ ਜੀ 2 ਦਾਏ ਵੀ ਤੇ ਘਰ ਬੈ ਗਈ ਲੀ। 20 ਸਾਲਾਂ ਦਾ ਬੱਚਾ ਹੁੰਦਾ ਜੀ ਤੇ ਕਮਾਉਣ ਜੋਗਾ ਹੋ ਲੀ ਪੈ ਜਾਂਦੀ ਯਾਨੀ ਲਾਈਨ ਲੀ ਪੈ ਜਾਂਦੀ ਘਰ ਕਮਾ ਕੇ ਲਿਆਉਣ ਜੋਗਾ ਹੋ। ਅੱਛਾ 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 ਸਹੀ ਹੈ। 3 ਦਾਏ ਤੀ ਤੇ ਘਰ ਹੋਇਆ ਪੁੱਤਰ ਤੀ। ਅੱਛਾ ਉਹ 22 ਸਾਲਾਂ ਦਾ 20 ਸਾਲਾਂ ਦਾ 21 ਸਾਲਾਂ ਦਾ ਵਿਆਹ ਹੋ ਗਿਆ। ਉਹਦਾ ਵਿਆਹ ਹੋ ਜਾਂਦਾ ਤੇ ਉਹ ਬਾਲ ਬੱਚੇ ਦਾ 30 ਸਾਲ ਦਾ ਹੋ ਗਿਆ ਤੇ ਬਾਪ ਬਣ ਗਿਆ। ਬਾਪ ਬਣ ਗਿਆ ਜੀ, ਬਾਲ ਬੱਚੇਦਾਰ ਹੋ ਗਿਆ। ਕਿਉਂ ਜੀ ਸ਼ਾਹ ਸਾਹਿਬ ਸੁਣ ਰਿਹਾ ਜੀ ਨਾ 4 ਦਾਏ 40 ਤੇ ਟੱਗੇ ਨੂੰ ਪਈ 45। ਲਓ ਜੀ ਉਹ ਬੁੱਢੀ ਦਾ ਵੀ ਖਰਚਾ ਤੇ ਬਾਲਾਂ ਦਾ ਵੀ ਉਹਦੇ ਉੱਤੇ ਖਰਚਾ ਪੈ ਜਾਂਦਾ ਜੀ। ਹਾਂ ਪੰਜੂ ਦਾ 50 ਤੇ ਘਰ ਦੇ ਜਦੋਂ ਬੁੱਢਾ ਨਹੀਂ ਕਮਾਉਣ ਜੋਗਾ ਹੁੰਦਾ ਉਮਰਾਂ ਦੀ ਪੜਦਿਆ ਹੁਣ ਖਸਮਾਂ ਨੂੰ ਖਾ ਐ ਜੀ ਬੱਚੇ ਰੋਂਦੇ ਨੇ। ਚਲੋ 6 ਦਾਏ 60 ਤੇ ਚਰਖੇ ਦੀ ਭੱਜ ਗਈ ਲੱਠ। ਲਓ ਜੀ ਉਹ ਜਦੋਂ ਜਨਾਬ ਚੱਲਦਾ ਇਹਨੇ ਚਰਖਾ ਉਹ ਜਦੋਂ ਉੱਠਦਾ ਤੇ ਗੋਡੇ ਕੜਾਕ ਤੁਹਾਡੇ ਕਰਦੇ ਪਏ ਜਿਵੇਂ ਸਾਡੇ ਕਰਦੇ ਨੇ। 70 ਦਾ 70 ਦਾ ਬੰਦਾ ਹੋ ਗਿਆ 71 72 ਉਹਨੂੰ ਕੋਈ ਨਹੀਂ ਪਤਾ ਲੱਗਦਾ। ਉਹ ਪਾਣੀ ਜਿਵੇਂ ਬਾਲ ਦੀ ਦੁੱਧ ਨਹੀਂ ਉੱਤੇ ਬੇਬਦੇ ਡੇਗਦੀ ਐਵੇਂ ਰਾਲਵਾਂ ਆਪਣੀਆਂ 7 ਮਹੀਨੇ ਖਤਮ ਹੋ ਜਾਂਦਾ। 8 ਦਾ 80 ਤੇ ਟੱਗਾ ਹੋ ਗਿਆ ਖਸੀ। ਨਾ ਮੰਜੀ ਜੋਗਾ ਨਾ ਪੀੜੀ ਜੋਗਾ ਨਾ ਬਹਿਣ ਜੋਗਾ। 9 ਆਇਆ 90 ਤੇ ਬਾਲਾਂ ਨੂੰ ਆਵਾਜ਼ ਮਾਰਦਾ ਆਖੇ ਕੋਈ ਨਾ ਲੱਗੇ। ਲੈ 10 ਆਇਆ 100 ਜਰੀਨਾ ਫੌਜੀਆ ਆ ਕੇ ਰੱਬ ਦੀ ਬਾਰਗਾਹ ਅੱਗੇ ਦੁਆ ਕਰੋ ਰੱਬ ਇਹਨੂੰ ਚੁੱਕ ਲਓ। ਕਿਉਂ ਜਦੋਂ 100 ਸਾਲ ਦਾ ਹੁੰਦਾ ਉਹਦੇ ਅੱਲਾ ਮਾਫੀ ਦੇ ਵਿੱਚ ਗੁਨਾਹ ਹੀ ਇੰਨੇ ਹੁੰਦੇ ਨੇ। ਉਹ ਜੇ ਦਿਲ ਵੇਖਦਾ ਵੀ ਮੈਨੂੰ ਫਰਿਸ਼ਤਾ ਲੈ ਉਹ ਬਿਟਰ ਬਿਵਾਨੀ ਤਾਰੇ ਲੱਗ ਗਿਆ। ਉਹ ਤਾਰੇ ਜਵਾਨੋ ਉਹ ਨਹੀਂ ਲੱਗਦਾ। ਉਹ ਅੱਲਾਹ ਤਾਲਾ ਇੱਕ ਪਲ ਦੀ ਫਿਲਮ ਚਲਾਦਾ ਵੀ ਤੇਰੇ ਕਰਤੂਤਾਂ ਤੇਰੀਆਂ ਉਥੇ ਮੂੰਹ ਕੱਢਿਆ ਜਾ ਰਹਿ ਜਾਂਦਾ ਨਹੀਂ ਇਹਦਾ ਮੂੰਹ ਖੁੱਲਾ ਰਹਿ ਉਹਦਾ ਆਪਣੇ ਆਪ ਨੂੰ ਵੇਖ ਕੇ ਮੂੰਹ ਖੋਲੇ। ਉਹ ਬੁੱਲੇ ਸ਼ਾਹ ਪਤਾ ਲੱਗ ਸੀ ਜਿਹੜੇ ਚਿੜੀ ਫਸੀ ਵਿੱਚ ਬਾਜ਼ਾਂ ਨਾ ਮਹਿਤਰੀ ਇਹ ਰੋਜ਼ੇ ਰੱਖੇ ਨਾ ਬੜੀਆਂ ਨਮਾਜ਼ਾਂ ਤੇ ਬੁੱਲੇ ਸ਼ਾਹ ਪਤਾ ਉਦੋਂ ਲੱਗ ਸੀ ਜਦੋਂ ਚਿੜੀ ਫਸੀ ਵਿੱਚ ਬਾਜ਼ਾਂ। ਉਹ ਜਿਹੜੇ ਮੌਤ ਦੀ ਘਾਟੀ ਨੂੰ ਨਜ਼ਰ ਆਉਂਦੀ ਏ ਤੇ ਉਹ ਉੱਤੋਂ ਜਿਹੜੇ ਰਿਸ਼ਤੇਦਾਰ ਆਉਂਦੇ ਨਾਲ ਇਹ ਵੀ ਤੁਸੀਂ ਭੁੱਲ ਗਿਆ ਜੀ ਨਾ ਆਪਣਾ ਰਿਸ਼ਤੇਦਾਰ ਆਉਂਦੇ ਨੇ ਅੱਬਾ ਸਿਆਣਾ ਕੌਣ ਏ ਅੱਬੇ ਦਾ ਮੂੰਹ ਟੜਿਆ ਹੁੰਦਾ ਤੇ ਕੀ ਕਿਹੜਾ ਇਹ ਜਿਹੜੀ ਮੌਤ ਦੀ ਘਾਟੀ ਨਾ ਸਾਰੇ ਜਾਣਾ ਸਾਰੇ ਉੱਥੇ ਜਾਣਾ ਹੈ ਤੇ ਬੇਲੀਆ ਕਹਿਣ ਦਾ ਮਕਸਦ ਹੈ ਮਿੱਠਾ ਸਰਕਾਰ ਨੇ ਮਾਸ਼ਾਅੱਲਾ ਇਹ ਕਰਾਸ਼ ਜਿਹੜੀ ਨਾ ਇਹ ਤਲਖੀ ਜਿਹੜੀ ਮੌਤ ਦੀ ਹੈ ਨਾ ਬਸ ਅੱਲਾਹ ਕੋਲੋਂ ਮਾਫੀ ਮੰਗਿਆ ਕਰੋ। और बल्कि मैं गुजारिश करांगा कि मौत के मामले जड़ा ना साडे नबी अकरम सल्लल्लाहु अलैहि वसल्लम दा फरमाने वाली शान है कि इन्हू कसरत दे नाल याद करया करो, ज्यादा तो ज्यादा मौत नू याद करया करो क्योंकि इहदी तलखी इतनी बुरी है। और दुआ दे विच तुसीं शामिल रखया करो कि या अल्लाह मरदे वक्त कलमा नसीब फरमाना ते मेरी मौत दे विच आसानी पैदा फरमा। आमीन।
ਇਹ ਮਿੱਠਾ ਸਾਹਿਬ ਨੇ ਜਨਾਬ ਬੜਾ ਸੋਹਣਾ ਜਿਹੜਾ ਆਪਣੇ ਤਰੀਕੇ ਦੇ ਨਾਲ ਦੇਸੀ ਪਹਾੜਾ ਹੈ ਦੇਸੀ ਪਹਾੜਾ ਇਹਨਾਂ ਵੰਡ ਤੇ ਜ਼ਿੰਦਗੀ ਦਾ ਇਹਨਾਂ ਸੁਣਾਇਆ ਹੈ ਤੇ ਮਿਹਰਬਾਨੀ ਜਨਾਬ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਡੀਗਰਵੇਲ ਵਿੱਚ ਤਸ਼ਰੀਫ ਲੈ ਕੇ ਅਗਰ ਅੰਦਰ ਲਫ਼ਜ਼ ਜਿਹੜੇ ਨੇ ਡੀਗਰਵੇਲ ਜਿਹੜਾ ਪ੍ਰੋਗਰਾਮ ਹੈ ਨਾ ਜੀ ਡੀਗਰਵੇਲ ਇਸ ਦੇ ਹਵਾਲੇ ਦੇ ਨਾਲ ਕਿਉਂਕਿ ਆਪਣਾ ਡੀਗਰਵੇਲ ਹੀ ਹੋ ਗਿਆ ਨਾ ਇਸ ਦੇ ਹਵਾਲੇ ਨਾਲ ਤੁਸੀਂ ਅਗਰ ਕਹੋ ਕਿ ਇਹ ਪ੍ਰੋਗਰਾਮ ਜਿਹੜਾ ਪੰਜਾਬੀ ਦਾ ਹੈ ਤੇ ਇਹਦੇ ਹਵਾਲੇ ਦੇ ਨਾਲ ਕਿ ਇੱਕ ਐਸਾ ਪ੍ਰੋਗਰਾਮ ਤੋਂ ਬਹੁਤ ਅਗਰ ਕੋਈ ਪੰਜਾਬੀ ਦਾ ਤੁਸੀਂ ਬਹੁਤ ਅੱਛਾ ਮਾਸ਼ਾਅੱਲਾ ਜੀ ਮੈਂ ਇਜਾਜ਼ਤ ਚਾਹਣਾ ਅੱਲਾਹ ਲੋ ਜੀ ਆ ਜਾਓ ਜੀ ਨਾਗਰਾ ਜੀ ਮੈਂ ਹੁਣ ਜਨਾਬ ਆਪਣਾ ਚਲੋ ਹੁਣ ਆਪਣਾ ਇਸ ਦੇ ਨਾਲ ਹੀ ਮੈਂ ਆਪਣੇ ਦੂਜੇ ਮਹਿਮਾਨ ਜਿਹੜੇ ਨੇ ਪੰਜਾਬੀ ਸ਼ਾਇਰੀ ਜਿਹੜੇ ਨੇ ਵਕਤ ਦੇ ਹਵਾਲੇ ਦੇ ਨਾਲ ਇਹ ਨਾਗਰਾ ਸਾਹਿਬ ਜਿਹੜੇ ਨੇ ਬੜੀ ਮੁਹੱਬਤ ਦੇ ਨਾਲ ਇਹ ਪੰਜਾਬੀ ਸ਼ਾਇਰੀ ਇਹ ਲਿਖਦੇ ਵੀ ਨੇ ਤੇ ਖੁਦ ਸ਼ੇਰਾਂ ਨੂੰ ਘੜਦੇ ਵੀ ਨੇ ਅੱਲਾਹ ਤਾਲਾ ਨੇ ਇਹਨਾਂ ਨੂੰ ਇਹ ਖੂਬੀ ਤਾ ਕੀਤੀ ਹੈ ਔਰ ਇਹਨਾਂ ਦੀ ਸ਼ਾਇਰੀ ਜਿਹੜੀ ਤਨਜ਼ੁਮ ਮਜ਼ਾਦੀ ਵੀ ਹੁੰਦੀ ਹੈ ਤੇ ਇਹਨਾਂ ਦੀ ਇਸਲਾਹੀ ਸ਼ਾਇਰੀ ਵੀ ਹੁੰਦੀ ਹੈ ਮੈਂ ਗੁਜ਼ਾਰਿਸ਼ ਕਰਾਂਗਾ ਬਿਲਾ ਤਕੀਰ ਨਾਗਰਾ ਸਾਹਿਬ ਨੂੰ ਕਿ ਉਹ ਆਪਣੀ ਇਹ ਸ਼ਾਇਰੀ ਜਿਹੜੀ ਹੈ ਸਾਡੇ ਨਾਜ਼ਰੀਨ ਤੱਕ ਵੀ ਪਹੁੰਚਾਉਣ बिस्मिल्लाहिर्रहमानिर्रहीम जाट साहब नज़म दे बोलने पानी दे मुतल्लक है पानी दे ए जेड़ा सलाब आया सी अच्छा ਇਹਦੇ ਮੁਤਲਕ ਯਾਨੀ ਵਕਤ ਹਾਜ਼ਰ ਦੇ ਵਿੱਚ ਜਿਹੜਾ ਮਤਲਬ ਹੈ ਜਿਹੜਾ 2025 ਦੇ ਵਿੱਚ ਸਲਾਬ ਆਇਆ ਹਾਂ ਜਿਹੜਾ ਸੀਨ ਚੱਲ ਗਿਆ ਕੀ ਬਾਤ ਸਾਡੇ ਕੈਮਰਾਮੈਨ ਪਾਣੀ ਨਜ਼ਦੀਕ ਵੀ ਕਰਦੇ ਅਸੀਂ ਜਦੋਂ ਪਾਣੀ ਆਇਆ ਜਨਾਬ ਉਹਦੇ ਕੰਢੇ ਤੇ ਬੈਠੇ ਆ ਤੇ ਬਲਕਿ ਟੱਕਰ ਵੱਜੀ ਪਾਣੀ ਦੇ ਇੱਥੇ ਆਣ ਕੇ ਜੀ ਤੇ ਬੋਲ ਹੈ ਨੇ ਕਿ ਦੁਨੀਆ ਲੱਭਦੀ ਸੁੱਖਾਂ ਨੂੰ ਦੁਨੀਆ ਲੱਭਦੀ ਏ ਸੁੱਖਾਂ ਨੂੰ ਦੁਨੀਆ ਲੱਭਦੀ ਸੁੱਖਾਂ ਨੂੰ ਇਹ ਦੁਨੀਆ ਲੱਭਦੀ ਸੁੱਖਾਂ ਨੂੰ ਸੁੱਖ ਲੱਭਦੇ ਨਾਲ ਨਸੀਬਾਂ ਦੇ ਵਾਹ ਕੀ ਬਾਤ ਜੀ ਖੇਡ ਮੁਕੱਦਰਾਂ ਦੀ ਲਿਖਿਆ ਹੁੰਦਾ ਨਾ ਗੱਡੀਆਂ ਦੇ ਪਿੱਛੇ ਇਹ ਦੁਨੀਆ ਲੱਭਦੀ ਸੁੱਖਾਂ ਨੂੰ ਸੁੱਖ ਲੱਭਦੇ ਨਾਲ ਨਸੀਬਾਂ ਦੇ ਕੀ ਬਾਤ ਮੈਂ ਦੱਸਣਾ ਚਾਹੁੰਦਾ ਵਾਂ ਅੱਛਾ ਮੈਂ ਦੱਸਣਾ ਚਾਹੁੰਦਾ ਵਾਂ ਪਾਣੀ ਕੀ ਕਰ ਗਿਆ ਹਾਲ ਗਰੀਬਾਂ ਦੇ ਅੱਲਾਹ ਦੁਨੀਆ ਲੱਭਦੀ ਸੁੱਖਾਂ ਨੂੰ ਸੁੱਖ ਲੱਭਦੇ ਨਾਲ ਨਸੀਬਾਂ ਦੇ ਕੀ ਬਾਤ ਲੈਂਦੇ ਪਾਣੀ ਚੜਦੇ ਪਾਣੀ ਪਾਣੀ ਚਾਰ ਚਫੇਰੇ ਵਾਹ ਲੈਂਦੇ ਪਾਣੀ ਚੜਦੇ ਪਾਣੀ ਪਾਣੀ ਚਾਰ ਚਫੇਰੇ ਕਈਆਂ ਨੂੰ ਤੇ ਪਾਣੀ ਨੇ ਸੁੱਤਿਆਂ ਨੂੰ ਪਾਲੇ ਘੇਰੇ ਵਾਹ ਉਹ ਹੈ ਐਵੇਂ ਹੀ ਕਿਉਂ ਜੀ ਸ਼ਾਨ ਸਾਹਿਬ ਲੈਂਦੇ ਪਾਣੀ ਨੇ ਲੈਂਦੇ ਪਾਣੀ ਚੜਦੇ ਪਾਣੀ ਪਾਣੀ ਚਾਰ ਚਫੇਰੇ ਜੀ ਕਈਆਂ ਨੂੰ ਤੇ ਪਾਣੀ ਨੇ ਸੁੱਤਿਆਂ ਨੂੰ ਪਾਲੇ ਘੇਰੇ ਵਾਹ ਕਈਆਂ ਦੇ ਇਹਨੇ ਘਰ ਡੋਬ ਤੇ ਕਈਆਂ ਦੇ ਡੁੱਬ ਗਏ ਡੇਰੇ ਵਾਹ ਕਈਆਂ ਦੇ ਇਹਨੇ ਘਰ ਡੋਬ ਤੇ ਕਈਆਂ ਦੇ ਡੁੱਬ ਗਏ ਡੇਰੇ ਪਾਣੀ ਦੇ ਵਿੱਚ ਰੋੜ ਗਿਆ ਪਾਣੀ ਦੇ ਵਿੱਚ ਰੋੜ ਗਏ ਨੇ ਮਾਲ ਗਰੀਬਾਂ ਦੇ ਮੈਂ ਦੱਸਣਾ ਚਾਹੁੰਦਾ ਵਾਂ ਮੈਂ ਦੱਸਣਾ ਚਾਹੁੰਦਾ ਵਾਂ ਪਾਣੀ ਕਰ ਗਿਆ ਕੀ ਹਾਲ ਗਰੀਬਾਂ ਦੇ ਹਾਲੇ ਤੱਕ ਰੋਲਦੇ ਫਿਰ ਹਾਂਜੀ ਵਾਹ ਅੱਗੇ ਤੇ ਬੋਲਨੇ ਕਿ ਪੁਰਾਣੀ ਹੁੰਦੀ ਹੈ ਜੁੱਤੀ ਇਹਨਾਂ ਦੀ ਕੱਪੜੇ ਹੁੰਦੇ ਪੁਰਾਣੇ ਅੱਛਾ ਪੁਰਾਣੀ ਹੁੰਦੀ ਏ ਜੁੱਤੀ ਇਹਨਾਂ ਦੀ ਕੱਪੜੇ ਹੁੰਦੇ ਪੁਰਾਣੇ ਜੀ ਮੁੱਕਾ ਹੁੰਦਾ ਏ ਆਟਾ ਇਹਨਾਂ ਦਾ ਮੁੱਕੇ ਹੁੰਦੇ ਨੇ ਦਾਣੇ ਨਿੱਕੇ ਨਿੱਕੇ ਰੋਂਦੇ ਵੇਖੇ ਗਰੀਬਾਂ ਦੇ ਨਿਆਣੇ ਨਿੱਕੇ ਨਿੱਕੇ ਰੋਂਦੇ ਵੇਖੇ ਗਰੀਬਾਂ ਦੇ ਨਿਆਣੇ ਦੁੱਖ ਤੇ ਪੈ ਜੇ ਭੁੱਖ ਦੁੱਖ ਤੇ ਪੈ ਜੇ ਭੁੱਖ ਤੇ ਰੋਲ ਛੱਡਦੀ ਬਾਲ ਗਰੀਬਾਂ ਦੇ ਮੈਂ ਦੱਸਣਾ ਚਾਹੁੰਦਾ ਵਾਂ ਮੈਂ ਦੱਸਣਾ ਚਾਹੁੰਦਾ ਵਾਂ ਪਾਣੀ ਕੀ ਕਰ ਗਿਆ ਹਾਲ ਗਰੀਬਾਂ ਦੇ ਕੀ ਬਾਤ ਹੈ ਜੀ ਬੜਾ ਸੋਹਣਾ ਦੱਸਿਆ ਜੀ ਬੜਾ ਸ਼ਾਨ ਸਾਹਿਬ ਬੜਾ ਨਾਗਰਾ ਸਾਹਿਬ ਨੇ ਬੜਾ ਸੋਹਣਾ ਨਕਸ਼ਾ ਖਿੱਚਿਆ ਹੈ ਜੋ ਕੁਝ ਸਾਡੇ ਉੱਤੇ ਇਹ ਜਿਹੜਾ ਪਾਣੀ ਇਹ ਸਲਾਬ ਆਇਆ ਇਸ ਦਫਾ 2025 ਦਾ ਇਹਨਾਂ ਬੜਾ ਖੂਬਸੂਰਤ ਅੰਦਾਜ਼ ਦੇ ਨਾਲ ਨਕਸ਼ਾ ਖਿੱਚਿਆ ਕੋਸ਼ਿਸ਼ ਕੀਤੀ ਪੂਰੀ ਜਿਹੜੇ ਗਰੀਬ ਨੇ ਤਕਰੀਬਨ ਉਹ ਪਾਣੀ ਆਇਆ ਹੀ ਅਸੀਂ ਪੰਜਾਬੀ ਦੀ ਮਿਸਾਲ ਵੀ ਸੁਣੀ ਹੈ ਕਿ ਪਾਣੀ ਹਮੇਸ਼ਾ ਨੀਵੀਂ ਜਗ੍ਹਾ ਹੀ ਆਉਂਦਾ ਕਿਉਂ ਜੀ ਪਾਣੀ ਹਮੇਸ਼ਾ ਨੀਵੀਂ ਜਗ੍ਹਾ ਆਉਂਦਾ ਹੈ ਤੇ ਨੀਵੀਂ ਜਗ੍ਹਾ ਅਸੀਂ ਸਮਝਨੇ ਕਿ ਮਾੜੇ ਬੰਦੇ ਨੇ ਜਿਹੜੇ ਗਰੀਬ ਨੇ ਜਿਨ੍ਹਾਂ ਕੋ ਬਸਤੀਆਂ ਘਰ ਬਣਾਏ ਦਰਿਆ ਦੇ ਪੇਟ ਦੇ ਵਿੱਚ ਤੇ ਉਹ ਜ਼ਿਆਦਾ ਇਹਦੇ ਨਾਲ ਜਿਹੜਾ ਨਾ ਮੁਤਾਸਰ ਹੋਏ ਨੇ ਜੀ ਫਰਮਾਓ ਕੀ ਕਹਿੰਦੇ ਪਏ ਘਰ ਜਿਨ੍ਹਾਂ ਦੇ ਡੁੱਬ ਗਏ ਨੇ ਉਹ ਕਿੱਧਰ ਨੂੰ ਜਾਣਗੇ ਅੱਲਾਹ 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 ਘਰ ਜਿਨ੍ਹਾਂ ਦੇ ਡੁੱਬ ਗਏ ਨੇ ਉਹ ਕਿੱਧਰ ਨੂੰ ਜਾਣਗੇ ਮਦਦ ਮਿਲਣੀ ਹਕੂਮਤ ਵੱਲੋਂ ਖਾ ਉਤਲੇ ਪੁਤਲੇ ਜਾਣਗੇ
ਘਰ ਜਿਨ੍ਹਾਂ ਦੇ ਡੁੱਬ ਗਏ ਨੇ ਉਹ ਕਿੱਧਰ ਨੂੰ ਜਾਣਗੇ, ਮਦਦ ਮਿਲਣੀ ਹੁਕੂਮਤ ਵੱਲੋਂ, ਖਾ ਉਤਲੇ ਪੁਤਲੇ ਜਾਣਗੇ। ਗਰੀਬ ਜਿਵੇਂ ਦੇ ਹੈਗੇ ਨੇ, ਗਰੀਬ ਜਿਵੇਂ ਦੇ ਹੈਗੇ ਨੇ ਰਹਿ ਜਿਹਦੇ ਜਾਣਗੇ। ਗਰੀਬਾਂ ਨੂੰ ਸਿੱਧਿਆਂ ਪੱਧਰਿਆਂ ਹੁੰਦਿਆਂ ਲੰਘ ਜਾਂਦੇ ਨੇ ਕਈ ਸਾਲ ਗਰੀਬਾਂ ਦੇ। ਮੈਂ ਦੱਸਣਾ ਚਾਹੁੰਦਾ ਵਾਂ ਪਾਣੀ ਕਰ ਗਿਆ ਕੀ ਹਾਲ ਗਰੀਬਾਂ ਦੇ। ਇਹ ਦੁਨੀਆ ਲੱਭਦੀ ਸੁੱਖਾਂ ਨੂੰ, ਇਹ ਦੁਨੀਆ ਲੱਭਦੀ ਸੁੱਖਾਂ ਨੂੰ, ਸੁੱਖ ਲੱਭਦੇ ਨਾਲ ਨਸੀਬਾਂ ਦੇ। ਕੀ ਬਾਤ ਹੈ ਜੀ, ਸੁੱਖ ਨਾਲ ਮੁਕੱਦਰਾਂ ਦੇ ਸੁੱਖ ਜਿਹੜੇ ਨੇ ਉਹ ਮੁਕੱਦਰਾਂ ਦੇ ਨਾਲ ਦੁਖੀਏ ਦੀ ਇਹ ਗੱਲ ਦੁਖੀਆ ਜਾਣੇ ਤੇ ਸੁਖੀਏ ਨੂੰ ਕੀ ਖਬਰਾਂ। ਹਾਂਜੀ, ਸੁਖੀਆ ਜਿਹੜਾ ਉਹਨਾਂ ਨੂੰ ਕੀ ਖਬਰਾਂ ਨੇ, ਜਿਹਦੇ ਦੁੱਖ ਜਿਹੜਾ ਬੀਤਦਾ ਹੋਵੇ ਨਾ, ਤੇ ਦੁੱਖ ਦੀ ਅਸਲ ਜਿਹੜੀ ਵੰਡ ਉਹ ਬੇਲੀ ਜਾਣਦਾ ਕਿ ਮੇਰੇ ਨਾਲ ਕੀ ਬੀਤ ਰਹੀ ਹੈ। ਜੀ ਇਰਫਾਨ ਜੀ अस्सलाम वालेकुम जी। अच्छा जी, माशाल्लाह प्रोग्राम जड़ा है डीगर वेला पंजाबी प्रोग्राम है, बड़ा अच्छा चलता रहता है। बुजुर्ग सुबह सुबह फजर दी नमाज तो बाद बैठ के ते अपने तजर्बात जिंदगी दे एक दूसरे दे नाल शेयर करते ने, और इस चैनल दे जरिए ये फिर सारी पब्लिक वास्ते, जनरल पब्लिक वास्ते भी ਇਹ ਤਜਰਬਾਤ ਜ਼ਿੰਦਗੀ ਦੇ ਸ਼ੇਅਰ ਕੀਤੇ ਜਾਂਦੇ ਨੇ। ਵੀ ਇਨਸਾਨ ਜਿਸ ਵੇਲੇ ਕਾਰੋਬਾਰ ਕਰਦਾ ਨਾ ਆਪਣਾ ਜਵਾਨੀ ਦੇ ਵਿੱਚ, ਅੱਛਾ, ਤੇ ਅਸਕਰ ਬੁੱਢਾ ਹੁੰਦਾ ਹੀ ਹੁੰਦਾ ਹੈ। ਇੱਕ ਬੇਲੀ ਦੇ 4 ਪੁੱਤਰ, ਅੱਛਾ, ਤੇ ਨੋਵਾਂ ਲੈਂਦੀਆਂ ਪੜੀਆਂ। ਵਾਹ। ਤੇ ਉਹ ਪਤਾ ਕੀ ਆਂਦਾ ਹੈ, ਉਹ ਅੱਗੇ ਸਾ ਮੈਂ ਕਰੀ ਸਰੀ, ਅੱਛਾ, ਤੇ ਸੂਬਾ ਸਾ ਮੈਂ ਘਰ ਦਾ, ਉਹ ਟੁਰਨੋਂ ਫਿਰਨੋਂ ਰਹਿ ਗਿਆ, ਤੇ ਮੰਗਤਾ ਬਣਿਆ ਦਰ ਦਾ। ਘਰ ਦੇ ਨਾਲ ਸਲਾਈ ਕਰਦੇ, ਬੁੱਢਾ ਕਿਉਂ ਨਹੀਂ ਮਰਦਾ। ਅੱਛਾ, ਘਰ ਦੇ ਰਾਤ ਸਲਾਈ ਕਰਦੇ ਤੇ ਬੁੱਢਾ ਕਿਉਂ ਨਹੀਂ ਮਰਦਾ। ਅੱਛਾ, ਸੁੱਕਾ ਸਗਾ ਛੱਡਦਾ। ਉਹ ਨਾ ਇਵੇਂ ਆ ਕਿ ਇਹ ਛੋਟਿਆਂ ਹੁੰਦਿਆਂ ਚਰਾਈਆਂ ਬੱਕਰੀਆਂ, ਪੰਜਾਬੀ ਦਾ ਜਿਹੜਾ ਇੱਕ ਹੋਰ ਨਾ ਬੜਾ ਪਿਆਰਾ ਜਿਹਾ ਇਹਦੇ ਨਾਲ ਮਿਲਦਾ ਜੁਲਦਾ ਸ਼ੇਰ ਮੈਂ ਸੁਣਾਵਾਂਗਾ ਤਾਂ ਕਿ ਤੁਹਾਨੂੰ ਬੈਕ ਫੀਡ ਦਿਆਂਗੇ, ਤੁਸੀਂ ਅੱਗੇ ਚੱਲੋ। ਤੇ ਛੋਟਿਆਂ ਹੁੰਦੀਆਂ ਇਹ ਚਰਾਈਆਂ ਬੱਕਰੀਆਂ, ਤੇ ਵੱਡਿਆਂ ਹੋਇਆਂ ਹਲ ਵਾਏ, ਤੇ ਬੁੜਲਿਆਂ ਹੋ ਗਏ ਫਾਲੀ ਤਸਬੀਹ, ਤੇ ਰੱਬ ਦੇ ਲਾਮੇ ਲਾਏ। ਉਹ ਫਾਰਸੀ ਦਾ ਵੀ ਆਪਣਾ ਸ਼ਾਨ ਸਾਹਿਬ ਹੈਗਾ ਹੈ ਕਿ ਵਕਤ ਪੀਰੀ ਗੁਰਗੇ ਜ਼ਾਲਮ ਮੀਸ਼ਵਦ ਪਰਹੇਜ਼ਗਾਰ, ਦਰ ਜਵਾਨੀ ਤੌਬਾ ਕਰਦਨ ਸ਼ੇਵਾ ਪੈਗੰਬਰੀ, ਤੇ ਵਕਤ ਪੀਰੀ ਗੁਰਗੇ ਜ਼ਾਲਮ ਮੀਸ਼ਵਦ ਪਰਹੇਜ਼ਗਾਰ। ਇਹ ਫਾਰਸੀ ਦਾ ਤੇ ਪੰਜਾਬੀ ਦਾ ਮੈਂ ਤੁਹਾਨੂੰ ਸੁਣਾਇਆ ਕਿ ਵੱਡਿਆਂ ਬੁੱਢਿਆਂ ਹੋਇਆਂ ਫਾਲੀ ਤਸਬੀਹ ਤੇ ਰੱਬ ਦੇ ਲਾਮੇ ਲਾਏ। ਉਹ ਜਿਵੇਂ ਤੁਸੀਂ ਕਹਿੰਦੇ ਪਿਆ ਨਾ, ਤੇ ਅੱਗੇ ਤੁਸੀਂ ਇਰਸ਼ਾਦ ਫਰਮਾਓ ਕੋਈ ਹੋਰ ਇਸ ਤੋਂ ਮਤਲਬ ਕਿ ਭਰਾ ਬਣੇ ਸਨ। ਅੱਛਾ, ਤੇ ਤੁਰਕ ਸ਼ਹਿਰ ਦੇ ਵਿੱਚੋਂ, ਅੱਛਾ, ਪ੍ਰਾਹੁਣਾ ਚਲਾ ਜਾਂਦਾ ਹੈ। ਪ੍ਰਾਹੁਣਾ, ਉਹ ਆਂਦਾ ਤੁਰਕ ਲਾਹੌਰੋਂ ਚੜ ਕੇ ਆਇਆ। ਵਾਹ। ਆ ਪਹਾੜਾ ਦਿੱਤਾ ਯੱਕੇ ਦਾ, ਅੱਗੋਂ ਰੋਟੀਆਂ ਪਕਾ ਕੇ ਉਹਨੇ ਰੱਖੀਆਂ, ਵੀ 2 ਖਾ ਲੇਗਾ। ਉਹ ਆਂਦਾ ਤੁਰਕ ਲਾਹੌਰੋਂ ਚੜ ਕੇ ਆਇਆ ਤੇ ਪਹਾੜਾ ਦਿੱਤਾ ਯੱਕੇ ਦਾ, ਉਹ ਇੱਕ ਤੇਥੋਂ ਪ੍ਰਾਹੁਣਾ ਨਹੀਂ ਰੱਜਿਆ, ਦੁਰ ਫਿਰੇ ਮੂੰਹ ਤੇਰੇ ਪੱਕੇ ਦਾ। ਅੱਗੋਂ ਪਤਾ ਕੀ ਆਂਦੀ ਹੈ, ਛਾਣ ਬਣਾ ਕੇ ਆਟਾ ਗੁੱਧਾ, ਛਾਣ ਬਣਾ ਕੇ ਆਟਾ ਗੁੱਧਾ, ਵੇ ਪਾਣੀ ਪਾਇਆ ਵਾਧੇ ਦਾ, ਇੱਕ ਬੁਰਕੀ ਤੂੰ ਕੁੱਤੇ ਨਹੀਂ ਪਾਈ, ਦੁਰ ਫਿਰੇ ਮੂੰਹ ਤੇਰੇ ਖਾਦੇ ਦਾ।